वाह लाला जी बूटे लाई जा रहे हो। ਅੱਲਾ ਦੇ ਹੁਕਮ ਨਾਲ ਲਾਈ ਜਾ ਰਹੇ ਆ ਜੀ। ਇਹ ਕੀ ਮਕਸਦ ਆ ਲਾਉਣ ਦਾ ਜੀ ਤੁਹਾਡਾ ਬੂਟੇ ਸ਼ੂਟੇ? ਦੇਖੋ ਜੀ ਇਮਰਾਨ ਭਾਈ, ਬੂਟੇ ਲਾਉਣ ਦਾ ਮਕਸਦ ਬੜੇ ਆ ਅੱਛਾ ਤੇ ਬੂਟੇ ਲਾਉਣ ਦਾ ਅਜਰ ਵੀ ਬੜਾ ਹਰ ਬੰਦਾ ਜਾਣਦਾ ਵਾ। ਬਿਲਕੁਲ। ਇਹ ਬੂਟੇ ਅਸਲ ਤੇ ਲਾਉਣਾ, ਇਹਦਾ ਸਾਇਆ ਜਿਹਨੇ ਲੈਣਾ ਵਾ, ਜਿਹਨੇ ਤੇ ਸਾਇਆ ਕਰਨਾ ਉਹਦਾ ਵੀ ਸਵਾਬ, ਚਿੜੀਆਂ ਤੋਤੇ ਆਉਣੇ ਉਹਦਾ ਵੀ ਸਵਾਬ, ਉਦਾਂ ਵੀ ਦਰਖਤ ਲਾਉਣ ਦਾ ਬੜਾ ਅਜਰ ਅੱਲਾ ਪਾਕ ਨੇ ਰੱਖਿਆ ਵਾ। ਲੇਕਿਨ ਇੱਕ ਹੋਰ ਬੜੀ ਗੱਲ ਆ, ਇਹ ਇੱਕ ਉਧਾਰ ਲਾਉਣ ਡਿਆ ਭਰਾਵਾ ਮੈਂ ਤੇ। ਕਿਹੜਾ ਆਧਾਰ ਜੀ? ਉਧਾਰ ਇਹ ਆ ਵੀ ਜਿਹਦੇ ਉਹ ਸਾਡੇ ਵੱਡੇ ਐਸ ਪਿੰਡ ਜਾਣ ਕੇ ਬੈਠੇ ਆ ਨਾ ਬਾਬੇ ਦੀ ਬੇਲ 'ਚ, ਤੇ ਇਹਨੂੰ ਸਮਝ ਲਾ ਵੀ ਇੰਨੀ ਕਿ ਇੱਥੇ ਹਰਿਆਲੀ ਸੀ ਕਿ ਤੂੰ, ਲੋਕ ਕਹਿੰਦੇ ਸੀ ਇਹ ਤਾਂ ਜੰਨਤ ਦੀ ਬਗੀਚੀ ਵਾਲਾ ਹਿਸਾਬ ਆ। ਠੀਕ ਆ। ਯਾਨੀ ਕਿ ਅੰਬਾਂ ਦੇ, ਜਾਮਨਾਂ ਦੇ ਪਰਲੇ ਪਾਸੇ ਬਾਗ ਏਡਾ ਵੱਡਾ, ਆ ਸਕੂਲ ਜਿਹੜਾ ਇੰਨਾ ਦਰਖਤ, ਇੰਨੀਆਂ ਜਾਮਨਾਂ, ਪਰਲੇ ਸਕੂਲ, ਯਾਨੀ ਕਿ ਸਾਡੇ ਪਿੰਡ ਦੇ ਵਿੱਚ ਮਸ਼ਹੂਰ ਸੀ ਇਹ ਦਰਖਤਾਂ ਦੇ ਵਿੱਚ। ਆ ਅੰਬ ਬਹੁਤ ਵੱਡੇ ਵੱਡੇ ਲੱਗੇ, ਬਹੁਤ ਵੱਡੇ ਸਾਨੂੰ ਦੱਸਦੇ ਆ ਵੀ ਸਾਡੇ ਪਿੰਡ ਨੂੰ ਤੇ ਸਮਝ ਲਾ ਵੀ ਜੰਨਤ ਦਾ ਨਜ਼ਾਰਾ ਪੇਸ਼ ਕਰਦਾ ਸੀ। ਇੰਨੀ ਮਕਸਦ ਇੱਥੇ ਹਰਿਆਲੀ ਸੀ ਤੇ ਇੰਨੇ ਦਰਖਤ ਸੀ। ਤੇ ਹੁਣ ਇਹਦੀ ਕੀ ਵਜ੍ਹਾ? ਹੁਣ ਮੈਂ ਲਾਉਣ ਭਲਾ ਕਿਉਂ ਡਿਆ ਵਾਂ ਕਿ ਕੱਲ ਕਿਆਮਤ ਵਾਲੇ ਦਿਨ ਇਹ ਦਰਖਤ ਲਾਉਣ ਦਾ ਮਕਸਦ ਇਹ ਆ ਵੀ ਜਦੋਂ ਸਾਹਮਣਾ ਹੋਇਆ ਤੇ ਉੱਥੇ ਗੱਲ ਉਦੋਂ ਸਿੱਖਾਂ ਦਾ ਵਾਰਾ ਸੀ, ਉਹਨਾਂ ਨੇ ਇੰਨੇ ਦਰਖਤਾਂ ਦੀ ਸੇਵਾ ਕੀਤੀ ਤੇ ਇੰਨੇ ਪਾਲ ਛੱਡੇ ਸੀ। ਤੇ ਹੁਣ ਉਹ ਜਦੋਂ ਕੱਲ ਨੂੰ ਮਕਸਦ ਗੱਲ ਹੋਈ ਤੇ ਉੱਥੇ ਇਹ ਵੀ ਗੱਲ ਹੋਣੀ ਵੀ ਉਹਨਾਂ ਨੇ ਇੰਨੇ ਲਾ ਛੱਡੇ ਤੇ ਅਸੀਂ ਪੱਟਤੇ ਤੇ ਅਸੀਂ ਸਗੋਂ ਪੱਟ ਦਿੱਤੇ। ਕੰਮ 'ਚ ਕੰਮ ਆਪਣਾ ਲਾਮਾ ਤੇ ਲਾਈਏ, ਇੰਨੇ ਕੁ ਤੇ ਕਰ ਦਈਏ ਜਿੰਨੇ ਕੁ ਉਹਨਾਂ ਨੇ, ਜੇ ਅਸੀਂ ਵਧਾ ਨਹੀਂ ਸਕਦੇ ਤੇ ਪੂਰੇ ਤੇ ਲਾਉਣੇ ਚਾਹੀਦੇ, ਉਹਨੇ ਕੁ ਤੇ ਕਰੀਏ ਯਾਰ, ਆਪਣੀ ਤੇ ਕੋਸ਼ਿਸ਼ ਕਰੀਏ। ਫਿਰ ਇੱਥੇ ਇੰਨੇ ਪਰਿੰਦੇ ਆਉਂਦੇ ਹੁੰਦੇ ਸੀ, ਪਰਿੰਦੇ ਆਉਣਗੇ, ਫਿਰ ਆ ਫਲ ਵਾਲੇ ਦਰਖਤ ਆ, ਇਹ ਕੋਈ ਬੱਚਾ ਖਾਊ, ਕੋਈ ਉਹ ਬੰਦਾ ਖਾਊ ਜਿਹੜਾ ਮੁੱਲ ਲੈ ਕੇ ਨਹੀਂ ਖਾ ਸਕਦਾ। ਮੇਨ ਸਰਕਾਰੀ ਜਗ੍ਹਾ ਤੇ ਲਾਉਣ ਦਾ ਜਾਂ ਪੂਰੇ ਪਿੰਡ 'ਚ ਲਾਉਣ ਦੇ ਕਈ ਮਕਸਦ ਆ। ਹੁਣ ਗੱਲ ਕਰਿਆ ਲੰਮੀ ਹੋ ਜਾਂਦੀ ਆ, ਤੇ ਵੱਡੀ ਗੱਲ ਇਹ ਆ ਵੀ ਭਾਈ ਆਧਾਰ ਲਾਉਣ ਡਏ ਆ, ਕੱਲ ਨੂੰ ਉਹ ਹੀ ਇੱਥੇ ਆ ਜਾਂਦੇ ਜਦੋਂ ਮਕਸਦ ਕੋਈ ਐਸ ਪਿੰਡ ਦਾ ਸਰਦਾਰ ਜਿਹੜਾ ਇੱਥੋਂ ਗਿਆ ਗਾ, ਉਹਦਾ ਕੋਈ ਪੁੱਤ, ਉਹ ਆਣ ਕੇ ਇਹ ਗੱਲ ਤੇ ਸਾਨੂੰ ਨਾ ਕਹਿਣਗੇ ਕਿ ਯਾਰ ਸਾਡੇ ਵੱਡੇ ਤੇ ਦੱਸਦੇ ਸੀ ਇੱਥੇ ਬਹੁਤ ਬੂਟੇ ਸੀ। ਕੰਮ 'ਚ ਕੰਮ ਇਹ ਤੇ ਕਹਿਣਗੇ ਵਾਕਈ ਗੱਲ ਸੱਚੀ ਆ। ਯਾਨੀ ਕਿ ਆ ਜਿਹੜਾ ਬੋਰਡ ਲੱਗਿਆ ਵਾ ਇਹ ਮੇਰੇ ਖਿਆਲ 'ਚ ਉਦੋਂ ਵੀ ਏਡਾ ਹੀ ਸੀਗਾ, ਅੱਜ ਵੀ ਏਡਾ ਹੀ ਆ। ਇਹ ਇਮਰਾਨ ਭਾਈ ਇਹ ਵੀ ਏਡਾ ਵਾ, ਉਧਰ ਲੱਗਾ ਉਹ ਵੀ ਏਡਾ ਵਾ, ਲੱਗਿਆ ਇੱਕ। ਤੇ ਸਾਡੇ ਤਕਰੀਬਨ ਹਜ਼ਾਰਾਂ ਦੀ ਤਾਦਾਦ ਨਾਲ ਬੂਟੇ ਸੀ ਇੱਥੇ। ਤੇ ਯਾਰ ਅਸੀਂ ਜੇ ਪੁੱਟਣ ਹੀ ਜੋਗੇ ਆ, ਲਾਉਣੇ ਵੀ ਚਾਹੀਦੇ, ਕੰਮ 'ਚ ਕੰਮ ਲਾਈਏ ਤੇ ਸਹੀ। ਨਾਲੇ ਉਹ ਸਿਆਣੇ ਕਹਿੰਦੇ ਹੁੰਦੇ ਆ ਵੀ ਅਸੀਂ ਸ਼ੁਰੂ ਕਰਾਂਗੇ ਤੇ ਫਿਰ ਹਰ ਬੰਦਾ ਆਪਣੇ ਹਿੱਸੇ ਦਾ ਇੱਕ ਹੀ ਲਾਵੇ। ਕਰੋੜਾਂ ਬੂਟਾ ਲੱਗਦਾ ਯਾਰ, ਆਕਸੀਜਨ ਇਹ ਤੋਂ ਮਿਲਦੀ ਆ, ਛਾਂ ਇਹ ਤੋਂ ਮਿਲਦੀ ਆ, ਸਿਹਤ ਲਈ ਇਹ ਚੰਗੇ ਆ, ਫਲ ਇਹਨਾਂ ਤੋਂ ਮਿਲਦਾ ਵਾ। ਅਸੀਂ ਇਹਨਾਂ ਚੀਜ਼ਾਂ ਨੂੰ ਭੁੱਲ ਗਏ ਆ। ਉਹ ਕਹਿੰਦੇ ਨੇ ਅਕੇਲੇ ਹੀ ਚੱਲੇ ਥੇ ਜਾਨ ਬੇ ਮੰਜ਼ਲ, ਕਿ ਲੋਕ ਮਿਲਤੇ ਗਏ ਕਾਰਵਾਂ ਬਣਦਾ। ਕੋਈ ਇੱਕ ਇੱਕ ਹੀ ਲਾਓ, ਇੱਕ ਇੱਕ ਜਣਾ ਬੰਦਾ ਆਗਾਜ਼ ਕਰੇ ਤੇ ਦੁਨੀਆ ਆਪੇ ਲੱਗ ਪੈਣਾ। ਬਿਲਕੁਲ ਜੀ, ਸਾਨੂੰ ਲਾਉਣੇ ਚਾਹੀਦੇ, ਲਾਉਣੇ ਚਾਹੀਦੇ। ਬਾਕੀ ਦੂਸਰੀ ਗੱਲ, ਤੁਸੀਂ ਵੀ ਉਧਰ ਬੂਟੇ ਲਵਾਏ, ਲੋਕਾਂ ਨੂੰ ਤੁਸੀਂ ਲੈ ਕੇ ਦਿੱਤੇ, ਤੁਹਾਡੀਆਂ ਘਰ ਘਰ ਗੱਲਾਂ ਹੁੰਦੀਆਂ ਗਾ ਯਾਰ ਇਮਰਾਨ ਇਹਨਾਂ ਤੇ। ਅਸਲ ਇਨਵੈਸਟਮੈਂਟ ਇਹ ਆ ਜਿਹੜੀ ਅੱਲਾ ਵਾਲਾ ਅਕਾਊਂਟ ਆ। ਐਸੇ ਅਕਾਊਂਟ ਖੋਲੋ ਜਿਹੜੀ ਅੱਲਾ ਵਾਲੇ ਅਕਾਊਂਟ ਆ, ਆਪਣੇ ਲਈ ਤੇ ਹਰ ਕੋਈ ਕਰਦਾ। ਹੁਣ ਤੂੰ ਉੱਥੇ ਇਹ ਬਾਗ ਵਿੱਚ ਸਾਰੇ ਲਾਏ ਆ, ਤੇ ਥੋੜੀ ਜਿਹੀ ਆਪਾਂ ਜਦ ਦੇਖਣ ਵਾਲਿਆਂ ਨੂੰ ਉਹਦੀ ਵੀ ਵੀਡੀਓ ਦਿਖਾ ਦਿੰਨੇ ਆ ਐਂਡ ਤੇ। ਹਾਂ ਉਹ ਵੀ ਦਿਖਾਉਂਦੇ ਆ ਮਾਸ਼ਾਅੱਲਾ। ਅੱਛਾ ਯਾਰ ਸੀ ਨਾ, ਆਪਣੇ ਦੇਖਣ ਵਾਲਿਆਂ ਨੂੰ ਦਿਖਾਉਂਦੇ ਆ ਵੀ ਇੱਕ ਦਿਨ ਉਹ ਯਾਰ ਸੀ, ਕਾਸ਼ ਕਿ ਉਦੋਂ ਦੀ ਵੀਡੀਓ ਹੁੰਦੀ ਜਦੋਂ ਯਾਰ ਸੀ। ਅੱਜ ਤੂੰ ਅਗਰ ਉਧਰ ਆਗਾਜ਼ ਕੀਤਾ ਤੇ ਮਾਸ਼ਾਅੱਲਾ ਜੋ ਹਰਿਆ ਭਰਿਆ ਵਾ, ਤੇ ਤੂੰ ਆਗਾਜ਼ ਕੀਤਾ ਤੇ ਹੋਇਆ ਨਾ। ਤੇ ਹੁਣ ਉਹ ਵੀ ਦਿਖਾਉਂਦੇ ਆ ਕਿ ਉਹਦਾ ਕੀ ਫਾਇਦਾ। ਮੈਂ ਤੇ ਇਸ ਲਈ ਭਰਾਵਾ ਲਾਮਾ ਲਾਉਣ ਡਿਆ, ਤੇ ਯਾਨੀ ਕਿ ਉਹ ਆਧਾਰ ਲਾਉਣ ਡਿਆ ਗਾਲਾ, ਇਸ ਲਈ ਲਾਉਣ ਡਿਆ। ਮੇਰੇ ਤੇ ਕਈ ਮਕਸਦ ਆ, ਦੀਨੀ ਲਿਹਾਜ਼ ਨਾਲ, ਦੁਨਿਆਵੀ ਲਿਹਾਜ਼ ਨਾਲ, ਕਈ ਮਕਸਦ ਦੇ ਲਾਉਣ ਤੇ ਆਪਾਂ ਤੇ ਲਾਈ ਜਾਣੇ। ਤੇ ਮੇਰਾ ਲੋਕਾਂ ਨੂੰ ਵੀ, ਸੁਣਨ ਵਾਲਿਆਂ ਨੂੰ ਮੈਸੇਜ ਆ ਕਿ ਆਪਣੇ ਆਪਣੇ ਹਿੱਸੇ ਦਾ ਚਲੋ ਇੱਕ ਇੱਕ ਹੀ ਲਾਓ ਜ਼ਰੂਰ ਯਾਰ। ਇਹ ਸਮਝ ਕੇ ਲਾਓ ਕਿ ਆਉਣ ਵਾਲੀਆਂ ਨਸਲਾਂ ਦਾ ਫਾਇਦਾ, ਇਹ ਸਮਝ ਕੇ ਲਾਓ ਤੁਹਾਡੇ ਮਰਨ ਤੋਂ ਬਾਅਦ ਵੀ ਇਹਨਾਂ ਦਾ ਤੁਹਾਨੂੰ ਫਾਇਦਾ। ਜੇ ਕਿਸੇ ਨੇ ਛਾਂ ਲੈਣੀ, ਨੇਕੀਆਂ ਤੁਹਾਡੇ ਖਾਤੇ, ਜੇ ਕਿਸੇ ਨੇ ਫਲ ਖਾਣਾ, ਜੇ ਦਰਖਤਾਂ ਤੇ ਪਰਿੰਦਿਆਂ ਨੇ ਖਾਣਾ ਜਾਂ ਬਹਿਣਾ ਵਾ, ਯਾਰ ਬੜਾ ਫਾਇਦਾ ਵਾ। ਨਾਲੇ ਬੂਟਾ ਜਿੰਨੇ ਇੱਥੇ ਇੱਕ ਲਾਉਣਾ ਤਾਂ ਜੰਨਤ 'ਚ ਵੀ ਰੱਬ ਲਾਉਂਦਾ ਜੀ। ਇਹ ਬੜੇ ਫਾਇਦੇ ਆ। ਬਾਕੀ ਇਮਰਾਨ ਭਾਈ ਉਧਰ ਵੀ ਦਿਖਾਉਂਦੇ ਆ, ਇਸ ਵਾਸਤੇ ਲਾ ਰਹੇ ਆ ਜੀ ਅਸੀਂ। ਇਦਾਂ ਨਾਲ ਇਧਰ